ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਹਿੰਮਤ ਸਿੰਘ ਜੀ, ਤੁਸੀਂ ਅੱਜ ਦੇ ਜਿਹੜੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਜਿਹੜੀਆਂ ਸਿੱਖ ਐਕਟਿਵਿਸਟ ਦੀਆਂ ਕਿਲਿੰਗ ਹੋਈਆਂ ਡਾਇਸਪੋਰਾ ਦੇ ਵਿੱਚ, ਸੋ ਮੋਦੀ ਭੱਜਦਾ ਰਿਹਾ ਆ ਉਦੋਂ ਤੋਂ ਹੀ। ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਗਾਂਡਾ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਫਿਰ ਅਮਰੀਕਾ ਦੀ ਧਰਤੀ ਤੇ ਵੀ ਪਲਾਟ ਰਚੇ। ਭਾਈ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਸਿੱਖ ਲੀਡਰਾਂ ਦੇ ਨਾਂ ਜਿਹੜੇ ਆ, ਜਿਹੜੀ ਕਿ FBI ਵੱਲੋਂ ਰਿਪੋਰਟ ਸਾਹਮਣੇ ਹੋਈ ਸੀ, ਨਿਖਿਲ ਗੁਪਤਾ ਦਾ ਨਾਂ ਸਾਹਮਣੇ ਆਇਆ। ਇੱਕ CC1 ਸੀ ਜਿਹੜਾ ਕਿ ਬਾਅਦ ਵਿੱਚ ਵਾਸ਼ਿੰਗਟਨ ਪੋਸਟ ਨੇ ਉਹਨੂੰ ਵੀ ਸਿੱਧ ਕਰ ਦਿੱਤਾ ਕਿ ਉਹ ਵਿਕਰਮ ਯਾਦਵ ਸੀ। ਸੋ ਇਸ ਤਰ੍ਹਾਂ ਅਜੀਤ ਡੋਵਲ ਤੇ ਸੁਮੰਤ ਗੋਇਲ ਤੇ ਅਮਿਤ ਸ਼ਾਹ, ਨਰਿੰਦਰ ਮੋਦੀ, ਇਹਨਾਂ ਦੇ ਸਿੱਧੇ ਸਿੱਧੇ ਹੱਥ ਆ। ਸੋ ਪਹਿਲੀ ਵਾਰੀ ਕਿਲਿੰਗ ਤੋਂ ਬਾਅਦ ਇਹ ਅਮਰੀਕਾ ਦੀ ਧਰਤੀ ਤੇ ਆਇਆ ਆ, ਜਦੋਂ ਕਿ ਅੱਜ ਡੈਲਵੇਅਰ ਦੇ ਵਿੱਚ ਕੁਆਡ ਦੀ ਮੀਟਿੰਗ ਜਿਹਦੀਆਂ 4 ਕੰਟਰੀਆਂ ਮੈਂਬਰ ਆ। ਸੋ ਅੱਜ ਇਸ ਅਕੈਡਮੀ ਦੇ ਵਿੱਚ ਜਿੱਥੇ ਮੀਟਿੰਗ ਹੋ ਰਹੀ ਆ, ਸੋ ਅਸੀਂ ਸਿੱਖ ਵੱਡੀ ਤਾਦਾਦ ਦੇ ਵਿੱਚ, ਸਿੱਖਾਂ ਦੇ ਵਿੱਚ ਰੋਹ ਆ, ਕਿਉਂਕਿ ਪੰਜਾਬ ਨੂੰ ਇਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਆ। ਇੱਕ ਤਾਂ ਸਾਡੀ ਜਿਹੜੀ ਆ ਮੁਹਿੰਮ ਜਿਹੜੀ ਚੱਲ ਰਹੀ ਆ, ਉਹ ਆਜ਼ਾਦੀ ਦੀ ਖਾਲਿਸਤਾਨ ਦੀ ਮੁਹਿੰਮ ਚੱਲ ਰਹੀ ਆ, ਤੇ ਨਾਲ ਦੀ ਨਾਲ ਜਿਹੜੀ ਇਸ ਪੀਸਫੁਲ ਮੁਹਿੰਮ ਨੂੰ ਜਿਹੜੀ ਭਾਰਤੀ ਹਕੂਮਤ ਆਪਣੇ ਹੱਥ ਕੰਡਿਆਂ ਦੇ ਮਸ਼ੀਨਰੀ ਦੇ ਨਾਲ ਦਬਾਉਣ ਦੀ ਕੋਸ਼ਿਸ਼, ਸਿੱਖ ਐਕਟਿਵਿਸਟ ਦੀ ਕਿਲਿੰਗ ਕਰਕੇ ਜਿਹੜੀਆਂ ਦਬਾਉਣ ਦੀ ਕੋਸ਼ਿਸ਼ ਕਰ ਰਹੀ, ਇਹ ਦਮਣੀ ਨਹੀਂ ਹੈਗੀ। ਸੋ ਅੱਜ ਜਿੱਤੇ ਪਿਛਲੇ ਦਿਨਾਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਕੇਸ ਵੀ SFJ ਨੇ ਜਿਹੜਾ ਉਹ ਦਰਜ ਅਗੇਂਸਟ ਇੰਡੀਆ ਹੋਇਆ ਆ। ਸੋ ਨਾਲ ਦੀ ਨਾਲ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਆ। ਜਸਟਿਨ ਟਰੂਡੋ ਨੇ ਜਿਹੜੀ ਸਟੇਟਮੈਂਟ ਪਿਛਲੇ ਸਮੇਂ ਦੇ ਵਿੱਚ ਦਿੱਤੀ ਸੀ ਕਿ ਇਹਦੇ 'ਚ ਹੱਥ ਜਿਹੜੇ ਭਾਰਤੀ ਹਕੂਮਤ ਦੇ ਆ, ਵਾਸ਼ਿੰਗਟਨ DC ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ, ਆਸਟ੍ਰੇਲੀਆ ਤੋਂ ਜਿਹੜੀਆਂ 5 ਆਈਜ਼ ਕੰਟਰੀ, ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦੇ ਉੱਤੇ ਜਿਹੜਾ ਆ ਇੰਡੀਆ ਨੂੰ ਝਾੜ ਪਾਈ ਸੀ। ਸੋ ਇਸ ਗੱਲ ਦੇ ਉੱਤੇ ਜਦੋਂ ਇਹ ਹੁਣ ਉਹਨਾਂ ਸਾਰੇ ਘਟਨਾਕ੍ਰਮ ਤੋਂ ਬਾਅਦ ਇਹ ਅਮਰੀਕਾ ਦੀ ਧਰਤੀ ਤੇ ਆ ਰਿਹਾ, ਤੇ ਸਿੱਖਾਂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਿਹੜਾ ਜਾਹੋ ਜਲਾਲ ਰੋਹ ਆ ਭਾਰਤੀ ਹਕੂਮਤ ਦੇ ਪ੍ਰਤੀ, ਉਹ ਪਹਿਲਾਂ ਨਾਲੋਂ ਵੱਧ ਕੇ ਆ। ਸੋ ਇਹਦੀਆਂ ਜਿੱਥੇ ਵੀ ਵਿਜ਼ਿਟਿੰਗ ਜਿਹੜੀਆਂ ਹੈਗੀਆਂ, ਜਿਹੜੀਆਂ ਵੀ ਇਹਦੀਆਂ ਮੀਟਿੰਗਸ ਹੈਗੀਆਂ ਆ, ਉੱਥੇ ਜਿੱਥੇ ਵੀ ਇਹ ਠਹਿਰੇਗਾ, ਉੱਥੇ ਸਿੱਖਾਂ ਨੇ ਬਹੁਤ ਵੱਡੀ ਤਾਦਾਦ ਵਿੱਚ ਪ੍ਰੋਟੈਸਟ ਲਿਖੇ ਹੋਏ ਆ, ਜਾਹੋ ਜਲਾਲ ਦੇ ਨਾਲ ਹੋਣਗੇ। ਸੋ ਸਾਡੀਆਂ ਫੁੱਲ ਤਿਆਰੀਆਂ। ਇਹ ਪਹਿਲੀ ਝਲਕ ਜਿਹੜੀ ਅੱਜ ਇਹਨੂੰ ਇਸ ਜਿਹੜੀ ਕੁਆਡ ਦੀ ਮੀਟਿੰਗ ਜਿਹੜੀ ਆ ਹੋ ਰਹੀ ਆ USA ਡੈਲਵੇਅਰ ਦੇ ਵਿੱਚ, ਅੱਜ ਇਹ ਮੈਸੇਜ ਆ ਵੀ ਆ ਦੇਖ ਲਓ ਭਾਈ, ਖਾਲਿਸਤਾਨੀ ਆਏ ਹੋਏ ਆ, ਖਾਲਿਸਤਾਨ ਦੇ ਝੰਡੇ। ਤੁਸੀਂ ਜਿੰਨੀਆਂ ਮਰਜ਼ੀ ਸਾਡੇ ਸਿੱਖ ਐਕਟਿਵਿਸਟ ਦੀਆਂ ਕਿਲਿੰਗ ਜਿਹੜੀਆਂ ਉਹ ਪਲੈਨਿੰਗ ਕਰ ਲਓ, ਕਿਉਂਕਿ 5ਵੇਂ ਪਾਤਸ਼ਾਹ ਤੋਂ ਬਾਅਦ ਬਹੁਤ ਲੰਬੀ ਕਤਾਰ ਜਿਹੜੀ ਆ ਉਹ ਸ਼ਹਾਦਤਾਂ ਦੀ ਆ। ਸਿੱਖਾਂ ਨੂੰ ਸ਼ਹਾਦਤਾਂ ਤੋਂ ਕੋਈ ਨਹੀਂ, ਕਿਉਂਕਿ ਜਿਹੜੀ ਸ਼ਹਾਦਤ ਹੁੰਦੀ ਆ ਉਹ ਤੁਹਾਡੀ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਵਿਰਾਜਣ ਦੀ ਗੱਲ ਆ। ਜੇ ਸ਼ਹਾਦਤ ਨਹੀਂ ਵੀ ਹੁੰਦੀ, ਦੁਬਾਰਾ ਜਨਮ ਲਵਾਂਗੇ, ਫੇਰ ਆਪਾਂ ਖਾਲਿਸਤਾਨ ਦੀ ਜਿਹੜੀ ਗੱਲ ਆ ਉਹ ਸਿੱਖਾਂ ਦੇ ਹੱਥ ਤੇ, ਜਿਵੇਂ ਸਾਡੇ ਸਕਾਲਰਾਂ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਵੀ ਸਿੱਖਾਂ ਦੇ ਹੱਥਾਂ ਦੀ, ਤਾਂ ਮਤਲਬ ਦੋਨੇ ਹੱਥਾਂ 'ਚ ਲੱਡੂ ਆ। ਸ਼ਹਾਦਤ ਮਿਲੇਗੀ ਤੇ ਕਲਗੀਧਰ ਦੀ ਗੋਦ ਮਿਲੇਗੀ, ਗੋਦ 'ਚ ਜਾ ਕੇ ਵਿਰਾਜਾਂਗੇ, ਸੁੱਖ ਮੰਨਾਂਗੇ। ਜੇ ਨਹੀਂ ਮਿਲੇਗੀ, ਅਗੇਨ ਆਣ ਕੇ ਅਸੀਂ ਜਿਹੜਾ ਕੰਟੀਨਿਊ ਉਦੋਂ ਤੱਕ ਸੰਘਰਸ਼ ਰੱਖਾਂਗੇ ਜਦੋਂ ਤੱਕ ਜਿਹੜਾ ਖਾਲਿਸਤਾਨ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ। ਸਿੱਖ ਤੇ ਮੰਗ ਕੇ ਸ਼ਹਾਦਤ ਲੈਂਦਾ। ਸੋ ਚਾਅ ਜਿਹੜਾ ਆ, ਜਦੋਂ ਮੋਦੀ ਨੇ ਆਉਣਾ ਸੀ, ਸਿੰਘਾਂ ਦੇ ਜਾਹੋ ਜਲਾਲ, ਚਿਹਰਿਆਂ ਤੇ ਲਾਲੀਆਂ, ਵੀ ਇਹ ਜ਼ਾਲਮ ਜਿਹੜਾ ਆ, ਜਿਹੜਾ ਕ੍ਰਿਮੀਨਲ ਪ੍ਰਾਈਮ ਮਿਨਿਸਟਰ ਆ ਭਾਰਤੀ ਹਕੂਮਤ ਦਾ, ਕਿਸੇ ਵੇਲੇ ਗੁਜਰਾਤ ਦੇ ਵਿੱਚ ਸਿੱਖਾਂ ਦੀ ਜਿਹੜੀ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਆ, ਸਿੱਖ ਕਿਸਾਨਾਂ ਦੇ ਉਜਾੜੇ ਲਈ ਇਹ ਭਾਗੀਦਾਰ ਆ। ਕੱਛ ਦੇ ਵਿੱਚ ਜਿਹੜੀ ਇੱਕ ਤੱਲੀ ਪਥਰੀਲੀ ਸੀਗੀ, ਵੰਡ ਤੋਂ ਬਾਅਦ ਸਾਡੇ ਸਿੱਖ ਕਿਸਾਨ ਜਿਹੜੇ ਉਸ ਤੱਲੀ 'ਚ ਜਾ ਕੇ ਵਸੇ, ਉਹਨਾਂ ਨੇ ਪਥਰੀਲੀ ਜ਼ਮੀਨ ਨੂੰ ਆਬਾਦ ਕੀਤਾ। ਹਾਂਜੀ, ਉਹ ਵੀ ਉਹਨਾਂ ਨੂੰ ਵਸਾਇਆ ਗਿਆ। ਬਿਲਕੁਲ, ਉਹ ਸਾਰਾ ਕੁਝ ਜੀ, ਇਹ ਸਾਰਾ ਹਿਸਟਰੀ ਆ। ਸੋ ਈਵਨ ਜਿਹੜਾ ਚੀਫ ਮਿਨਿਸਟਰ ਆਦਿੱਤਿਆਨਾਥ ਜੋਗੀ ਆ UP ਦਾ, ਉਹਦੇ ਰਾਜ ਦੇ ਵਿੱਚ ਉੱਤੋਂ ਵੀ ਸਿੱਖ ਕਿਸਾਨਾਂ ਦੇ ਜੜ ਦੀ ਗੱਲ ਹੋਈ ਆ। ਸੋ ਮਣੀਪੁਰ ਦੇ ਵਿੱਚ ਕੀ ਕੁਝ ਹੋ ਰਿਹਾ ਆ, ਨਾਗਾਲੈਂਡ ਦੇ ਵਿੱਚ ਉਹਨਾਂ ਨੇ ਵੀ ਐਲਾਨ ਕਰਤਾ, ਝੰਡਾ ਜਿਹੜਾ ਤਿਰੰਗਾ ਤਾਰ ਕੇ ਉਹ ਲੀਰ ਫੈਂਕੀ ਆ, ਤੇ ਉਹਨਾਂ ਨੇ ਆਪਣਾ ਐਲਾਨ ਕਰਤਾ ਵੀ ਸਾਨੂੰ ਵੀ ਆਜ਼ਾਦੀ ਚਾਹੀਦੀ ਆ। ਸੋ ਘਟਨਾਕ੍ਰਮ ਜਿਹੜੇ ਏਸ਼ੀਆ ਦੇ ਆ ਉਹ ਬਦਲ ਰਹੇ ਆ, ਨਵੀਆਂ ਲਾਈਨਾਂ ਖਿੱਚੀਆਂ ਜਾਣੀਆਂ, ਜੋ ਪੋਲਿਟਿਕਸ ਆ ਪੂਰੀ ਜਿਹੜੀ ਵਿਸ਼ਵ ਦੀ, ਹੈ ਨਾ। ਸੋ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ, ਤੇ ਸਾਨੂੰ ਸਿੱਖਾਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ। ਕਿਸੇ ਵੇਲੇ ਸਾਡੇ ਜਿਹੜੇ ਪੁਰਾਤਨ ਜਰਨੈਲਾਂ ਨੇ,
ਉਹ ਬਗਾਨਿਆਂ ਦੀਆਂ ਧੀਆਂ ਭੈਣਾਂ ਨੂੰ ਸੇਵ ਕੀਤਾ। ਹਾਂਜੀ। ਅੱਜ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਉੱਥੇ ਕੰਟਰੀ ਦੇ ਵਿੱਚ ਸੇਵ ਨਹੀਂ, ਸੋ ਆਪਣੇ ਵਾਸਤੇ ਵੀ ਸਾਨੂੰ ਆਪ ਲੜਨਾ ਪਏਗਾ। ਅਸੀਂ ਬਗਾਨਿਆਂ ਵਾਸਤੇ ਤਾਂ ਲੜਦੇ ਰਹੇ ਆ, ਲੰਗਰ ਲਾਉਂਦੇ ਰਹੇ, ਸਭ ਕੁਝ ਮੁਬਾਰਕ ਆ, ਪਰ ਆਪਣੇ ਵਾਸਤੇ ਸਾਡੀ ਕੌਮ ਨੂੰ ਅੱਜ ਖਲੋਤੇ ਆ ਸਿੰਘ ਜਿਹੜੇ ਹਮੇਸ਼ਾ ਦੀ ਤਰ੍ਹਾਂ ਬਹੁਤ ਨੌਜਵਾਨ। ਸੋ ਇਹ ਪ੍ਰੋਟੈਸਟ ਜਾਰੀ ਰਹੇਗਾ ਔਰ ਇਸ ਤੋਂ ਬਾਅਦ ਅੱਜ ਮੀਟਿੰਗ ਤੋਂ ਬਾਅਦ ਬਾਈਡਨ ਦੇ ਗ੍ਰਹਿ ਵਿਖੇ ਡਿਨਰ ਰੱਖਿਆ ਹੋਇਆ, ਉੱਥੇ ਵੀ ਆਪਾਂ ਇੱਥੋਂ ਬਾਅਦ ਜਾ ਕੇ ਜਿਹੜਾ ਆ ਉਹ ਪ੍ਰੋਟੈਸਟ ਕਰਾਂਗੇ। ਸੋ ਇਹ ਜੋਰ ਸ਼ੋਰ ਦੇ ਨਾਲ ਹੁੰਦੇ ਰਹਿਣਗੇ। ਪੂਰੀ ਤਰ੍ਹਾਂ ਤਿਆਰੀਆਂ ਨੇ ਸਿੱਖਾਂ ਦੀਆਂ। ਬਿਲਕੁਲ ਜੀ। ਇਹ ਜਿਹੜਾ ਬੁੱਚੜ ਮੋਦੀ ਆ, ਜਿਹੜਾ ਬੁੱਚੜ ਮੋਦੀ ਨੂੰ ਚੈਲੰਜ ਕਰਨ ਵਾਸਤੇ ਪੂਰੀਆਂ ਤਿਆਰੀਆਂ ਕੱਸੀਆਂ ਸਿੰਘਾਂ ਨੇ। ਬਿਲਕੁਲ ਜੀ, ਇਹ ਬੁੱਚੜ ਮੋਦੀ ਆ। ਸੋ ਇਹਦਾ ਜਿਹੜਾ ਫੇਸਸ ਆ ਉਹ ਭਾਰਤ ਦੇ ਵਿੱਚ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ 370 ਉਠਾ ਕੇ ਜਿਵੇਂ ਬਲੈਕ ਆਊਟ ਕਰਕੇ ਉਹਨਾਂ ਦੇ ਤਸ਼ੱਦਦ ਆਇਆ, ਪੰਜਾਬ ਦੇ ਉੱਤੇ ਇਹਨਾਂ ਦੀ ਮੈਲੀ ਆਖਿਆ। ਸੋ ਜੀਓ ਪੋਲਿਟਿਕਸ ਬਦਲ ਰਹੀ ਆ, ਕਿਵੇਂ ਜਿਹੜੀ ਚਾਈਨਾ ਦੇ ਰਾਸਤਿਓਂ ਜਿਹੜੀ ਸੜਕ ਨਿਕਲ ਰਹੀ ਆ, ਇਹਨਾਂ ਦੀ ਬ੍ਰਾਹਮਣੀ ਹਕੂਮਤ ਦੀ ਨਜ਼ਰ ਪੰਜਾਬ ਦੀ ਜ਼ਮੀਨਾਂ ਤੇ ਆ, ਕਿਸਾਨਾਂ ਦੀਆਂ ਜ਼ਮੀਨਾਂ ਤੇ ਆ। ਸਾਡੇ 700 ਤੋਂ ਵੱਧ ਕਿਸਾਨ ਜਿਹੜੇ ਆ ਉਹ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਉਹ ਸ਼ਹਾਦਤਾਂ ਪਾ ਗਏ ਆ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਵੀ ਬਾਈ ਦੀਪ ਸਿੱਧੂ ਦਾ ਕਤਲ ਜਿਹੜਾ ਸ਼ਹਾਦਤ ਹੋਣੀ ਆ, ਇਹਨਾਂ ਨੇ ਸ਼ਾਸਕਾਂ ਦੇ ਨਾਲ ਕਰਾਇਆ। ਸਿੱਧੂ ਮੂਸੇ ਵਾਲਾ ਜਿਹੜਾ ਕਿ SY ਦੀ L ਦੀ ਜਿਹੜੀ ਗੱਲ ਪਾਣੀਆਂ ਦੀ ਬਲਵਿੰਦਰ ਸਿੰਘ ਜਟਾਣੇ ਬੱਬਰਾਂ ਨੇ ਉਸ ਨਹਿਰ ਨੂੰ SY L ਨੂੰ ਐਸਾ ਬੰਨ ਮਾਰਿਆ, ਅੱਜ ਤੱਕ ਭਾਰਤੀ ਹਕੂਮਤ ਉਹਨੂੰ ਛੇੜ ਨਹੀਂ ਸਕੀ, ਉਹਦੇ ਹੱਲ ਹੱਥ ਨਹੀਂ ਕਰ ਸਕੀ। ਸੋ ਸਾਨੂੰ ਇਸ ਤਰ੍ਹਾਂ ਦੀ ਸੋਚ ਰੱਖ ਕੇ ਜਿਹੜੀ ਪੀਸਫੁਲ ਮੁਹਿੰਮ ਡਾਇਸਪੋਰਾ ਦੇ ਵਿੱਚ ਚੱਲ ਰਹੀ ਆ, ਇਹਨਾਂ ਦੀਆਂ ਜਿਹੜੀਆਂ ਪਲੈਨਿੰਗਾਂ ਕਿਲਿੰਗ ਦੀਆਂ ਸਿੱਖ ਐਕਟੀਵਿਸਟ ਦੀਆਂ, ਉਹਦੇ ਨਾਲ ਖਤਮ ਨਹੀਂ ਹੋਣੀਆਂ। ਇਹ ਵੱਧਦੀ ਜਾਏਗੀ ਉਦੋਂ ਤੱਕ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਚੋਂ ਆਜ਼ਾਦ ਨਹੀਂ ਕਰਾ ਲੈਂਦੇ। ਖਾਲਿਸਤਾਨ ਜ਼ਿੰਦਾਬਾਦ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।